ਤਾਂ ਜੀ ਹਰਾਮਖਾਨਾ ਕਿਸ ਬੰਦੇ ਵਾਸਤੇ ਜਾਇਜ਼ ਆ? ਕਿਸੇ ਬੰਦੇ ਨੇ ਮੌਲਵੀ ਨੂੰ ਪੁੱਛਿਆ ਵੀ ਕਦੀ ਹਰਾਮ ਵੀ ਖਾਦਾ? ਮੌਲਵੀ ਕਹਿੰਦਾ ਤੌਬਾ 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 ਅਸਤਗਫਾਰ, ਯਾਰ ਮੇਰੇ ਬਾਰੇ ਤੁਸੀਂ ਇਹ ਸੋਚ ਰੱਖਦੇ ਹੋ? ਉਹਨੇ ਕਿਹਾ ਮੌਲਵੀ ਸਾਹਿਬ ਫਿਰ ਵੀ ਸੋਚੋ ਤਾਂ ਸਹੀ ਕਦੀ ਜ਼ਿੰਦਗੀ ਦੇ ਵਿੱਚ। ਤੇ ਉਹਨੇ ਮੌਲਵੀ ਨੇ ਕਿਹਾ ਕਿ ਯਾਰ ਇੱਕ ਰਾਤ ਮੈਨੂੰ ਯਾਦ ਆ ਵੀ ਹਨੇਰੀ ਤੇ ਤੂਫਾਨ ਤੇ ਬਾਰਿਸ਼ ਬਹੁਤ ਜ਼ਿਆਦਾ ਸੀ, ਉਸ ਰਾਤ ਨਾ ਮੈਨੂੰ ਘਰੋਂ ਰੋਟੀ ਖਾਣੀ ਪੈ ਗਈ ਸੀ। ਮੁਸਲਮਾਨ ਜਿਹੜਾ ਉਹਦੇ ਵਾਸਤੇ ਹਰਾਮ ਜਿਹੜਾ ਨਾ ਉਹ ਮਤਲਬ ਜਾਇਜ਼ ਨਹੀਂ ਕਿਸੇ ਵੀ ਸੂਰਤ 'ਚ। ਕੁਛ ਲੋਕ ਆ ਜਿਨ੍ਹਾਂ ਕੋਲ ਗੁੰਜਾਇਸ਼ ਆ, ਕੁਛ ਲੋਕ ਜਿਹੜੇ ਨਾ ਉਹ ਹਰਾਮ, ਜਿਸ ਤਰ੍ਹਾਂ ਕਈ ਜਗ੍ਹਾ ਤੇ ਮਤਲਬ ਕੁਰਾਨ ਪਾਕ 'ਚ ਵੀ ਆਉਂਦਾ ਵੀ ਜਦੋਂ ਜ਼ਿੰਦਗੀ ਮੌਤ ਦਾ ਮਸਲਾ ਹੋਵੇ ਨਾ, ਬੰਦਾ ਮੌਤ ਦੇ ਕਰੀਬ ਪਹੁੰਚ ਜਾਵੇ, ਉਹਨੂੰ ਇੰਨੀ ਗੁੰਜਾਇਸ਼ ਹੈ ਕਿ ਉਹ ਇੰਨਾ ਹਰਾਮ ਖਾ ਲਵੇ ਤਾਂ ਕਿ ਉਹ ਜ਼ਿੰਦਗੀ ਉਹਦੀ ਬਚ ਜਾਵੇ। ਲੇਕਿਨ ਪਾਕਿਸਤਾਨ ਵਿੱਚ ਜਿਹੜਾ ਨਾ ਉਹ ਤੁਸੀਂ ਦੇਖੋਗੇ ਕਾਫੀ ਲੋਕਾਂ ਨੂੰ ਛੂਟ ਆ। ਸਭ ਤੋਂ ਪਹਿਲੇ ਛੂਟ ਜਿਹੜਾ ਉਹ ਤੁਹਾਡੇ ਸਰਕਾਰੀ ਟੀਚਰ ਵਾਸਤੇ ਹੈ। ਉਹ ਕਿਉਂਕਿ ਅਗਰ ਕਲਾਸ ਵਿੱਚ ਪੜ੍ਹਾਏਗਾ ਬੱਚਿਆਂ ਨੂੰ ਅਕੈਡਮੀ ਦੀ ਜ਼ਰੂਰਤ ਨਹੀਂ ਪੈਗੀ, ਉਹ ਬਿਹਤਰੀਨ ਪੜ੍ਹ ਜਾਣਗੇ। ਹਾਂ, ਟੀਚਰ ਨੇ ਸੋਚਿਆ ਕਿ ਯਾਰ ਹਲਾਲ ਜਿਹੜਾ ਸਾਰਾ ਦਿਨ ਪੜ੍ਹਾਓ, ਇੱਕ ਇੱਕ ਚੀਜ਼ ਸਮਝਾਓ, ਤੇ ਇਹਦਾ ਉਹਨੇ ਇਹ ਹੱਲ ਕੱਢਿਆ ਵੀ ਉਹਨੇ ਕਿਹਾ ਨਾਲ ਅਕੈਡਮੀ ਜਾਂ ਅਕੈਡਮੀ ਬਣਾ ਲਈ ਆ, ਜਾਂ ਉਹਨੂੰ ਇਹਦਾ ਅਕੈਡਮੀ ਦਾ ਠੇਕਾ ਲੈ ਲਿਆ ਕਿਸੇ ਦਾ ਵੀ ਉਧਰ ਮੈਂ ਬੱਚੇ ਭੇਜੀ ਜਾਊਂਗਾ, ਤੁਸੀਂ ਮੈਨੂੰ ਮਾਲ ਸੀ। ਇਸ ਵਾਸਤੇ ਉਹ ਟੀਚਰ ਵਾਸਤੇ ਵੀ ਜਾਇਜ਼ ਆ। ਦੂਸਰਾ ਜਿਹੜਾ ਹਰਾਮਖਾਨਾ ਜਾਇਜ਼ ਆ ਉਹ ਸਾਡੇ ਉਸ ਡਾਕਟਰ ਵਾਸਤੇ ਜਾਇਜ਼ ਆ ਜਿਹੜਾ ਬੰਦਾ ਗੌਰਮੈਂਟ ਕੋਲੋਂ ਲੱਖਾਂ ਰੁਪਇਆ ਤਨਖਾਹਾਂ ਲੈਂਦਾ, ਗੱਡੀਆਂ, ਕੋਠੀਆਂ, ਹਰ ਤਰ੍ਹਾਂ ਦੀ ਫੈਸਿਲਿਟੀ ਲੈਂਦਾ, ਲੇਕਿਨ ਉਹ ਸਰਕਾਰੀ ਹਸਪਤਾਲ 'ਚ ਬਹਿ ਕੇ ਮਰੀਜ਼ ਨਹੀਂ ਚੈੱਕ ਕਰਦਾ ਕਿਉਂਕਿ ਉਹਨੂੰ ਹਲਾਲ ਜਿਹੜਾ ਉਹ ਨਸੀਬ ਨਹੀਂ ਆ। ਉਹਨੇ ਫਿਰ ਕੀ ਕੀਤਾ ਕਿ ਮਰੀਜ਼ ਜਿਹੜਾ ਆਉਂਦਾ ਉੱਥੇ ਉਹਨੇ ਚੈੱਕ ਨਹੀਂ ਕੀਤਾ, ਵੱਡੇ ਵੱਡੇ ਬਿੱਲ ਬਣਾਤੇ 5-5 10-10 ਲੱਖ ਦੇ, ਉਹਨੂੰ ਕਿਹਾ ਵੀ ਮੇਰੇ ਪ੍ਰਾਈਵੇਟ ਕਲੀਨਿਕ 'ਤੇ ਲਿਓ, ਕਿਉਂਕਿ ਉਹਦਾ ਹਲਾਲ ਨਾਲ ਗੁਜ਼ਾਰਾ ਨਹੀਂ ਹੋ ਰਿਹਾ। ਜਦੋਂ ਤੱਕ ਹਰਾਮ ਨਹੀਂ ਖਾਏਗਾ ਉਹਦਾ ਪੇਟ ਨਹੀਂ ਭਰੇਗਾ। ਤੀਸਰੇ ਨੰਬਰ 'ਤੇ ਆ ਜਾਂਦਾ ਪ੍ਰਾਈਵੇਟ ਸਕੂਲ ਵਾਲਾ ਬੰਦਾ। ਪ੍ਰਾਈਵੇਟ ਸਕੂਲ ਵਾਲੇ ਬੰਦੇ ਨੂੰ ਵੀ ਜਿਹੜਾ ਹਲਾਲ ਆ ਨਾ ਉਹਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਉਹਨੇ ਤੁਹਾਨੂੰ 100 ਵਾਲੀ ਕਾਪੀ 300 ਦੀ ਦੇਣੀ ਆ, ਫੀਸ ਲੈ ਲੈਣੀ, ਐਡਮਿਸ਼ਨ ਲੈ ਲੈਣਾ, ਸਾਲਾਨਾ ਚਾਰਜਸ ਲੈ ਲੈਣੇ, ਉਹਨੇ ਬੈਗ ਜੁੱਤੀ। ਹੁਣ ਸਕੂਲ ਦੇ ਟੀਚਰ ਦਾ ਕੀ ਕੰਮ ਆ, ਸਕੂਲ ਦੇ ਮਾਲਕ ਦਾ ਕੀ ਕੰਮ ਆ ਕਿ ਉਹ ਜੁੱਤੀਆਂ ਵੀ ਵੇਚੇ, ਜਰਾਬਾਂ ਵੀ ਵੇਚੇ, ਵਰਦੀਆਂ ਵੇਚੇ, ਬਸਤੇ ਵੇਚੇ, ਕਾਪੀਆਂ ਕਿਤਾਬਾਂ। ਇਹ ਧੋਬੀ ਮੋਚੀ ਨਾਈ ਦਾ ਕੰਮ ਆ। ਲੇਕਿਨ ਸਕੂਲ ਵਾਲੇ ਨੇ ਕਿਹਾ ਹਲਾਲ ਹੈ ਜਾਂ ਹਰਾਮ ਹੈ, ਲੇਕਿਨ ਉਹਨੇ ਕਿਹਾ ਵੀ ਇਹ ਮੇਰਾ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਇਸ ਵਾਸਤੇ ਉਹਦੇ ਵਾਸਤੇ ਵੀ ਗੁੰਜਾਇਸ਼ ਹੈ ਵੀ ਉਹ ਇੰਨਾ ਹਰਾਮ ਖਾ ਸਕਦਾ। ਸਮਰ ਪੈਕ ਆ, ਉਹ 100 ਰੁਪਏ ਦੀ ਕਾਪੀ ਹੁੰਦੀ, ਫੋਟੋ ਕਾਪੀਆਂ ਕਰਾ ਲਈਆਂ 20 ਰੁਪਏ ਦੀਆਂ, 50 ਰੁਪਏ ਦੀਆਂ, 100 ਰੁਪਏ ਦੀਆਂ, ਉਹਨੇ 1000 1500 ਲੋਕਾਂ ਨੂੰ ਦੇਣਾ। ਉਹ ਲੋਕ ਵੀ ਇਹ ਸਮਝਦੇ ਵੀ ਉਹਦੇ ਵਿੱਚ ਪੜ੍ਹਾਈ ਬਹੁਤ ਜ਼ਿਆਦਾ। ਅਗਲਾ ਜਿਹੜਾ ਹੈ ਨਾ ਹਰਾਮ ਤੋਂ ਬਗੈਰ ਜਿਹਦਾ ਗੁਜ਼ਾਰਾ ਨਹੀਂ, ਉਹ ਦੁੱਧ ਵਾਲਾ। ਤੁਹਾਡਾ ਦੇਖੋ ਦੁੱਧ ਅੱਲਾਹ ਤਾਲਾ ਦੀ ਨਿਅਮਤ ਆ, ਜਿਹੜੀ ਪਾਣੀ ਉਹ ਵੀ ਅੱਲਾਹ ਦੀ ਨਿਅਮਤ। ਹੁਣ ਲੋਕ ਕਹਿੰਦੇ ਯਾਰ ਉਹ ਬੰਦਾ ਉਹਦੇ 'ਚ ਮਿਲਾਉਂਦਾ ਤੇ ਉਹ ਹਰਾਮ ਖਾਂਦਾ। ਅੱਲਾਹ ਦੇ ਬੰਦੇ ਉਹ ਦੋਨੋਂ ਦੋ ਨਿਅਮਤਾਂ ਇਕੱਠੀਆਂ ਕੀਤੀਆਂ ਨਾ। ਪਾਣੀ ਵੀ ਅੱਲਾਹ ਦੀ ਨਿਅਮਤ, ਪਾਣੀ ਤੋਂ ਬਗੈਰ ਦੇਖ ਲਓ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ। ਬੇਸ਼ੱਕ ਜੀ। ਦੁੱਧ ਅੱਲਾਹ ਤਾਲਾ ਦਾ ਨੂਰ ਆ, ਲੋਕ ਕਹਿੰਦੇ ਵੀ ਅੱਲਾਹ ਤਾਲਾ ਦੀ ਬਾਬਰਕਤ ਨਿਅਮਤ ਆ। ਹੁਣ ਉਹ ਨਿਅਮਤ ਜਿਹੜੀ ਆ ਉਹਦੇ ਵਿੱਚ ਉਹਨੇ ਦੂਸਰੀ ਨਿਅਮਤ ਮਿਲਾਤੀ, ਉਹਦੇ 'ਚ ਕਿਹੜੀ ਮਿਲਾਵਟ, ਕਿਹੜਾ ਹਰਾਮ ਆ? ਇਹਨੂੰ ਲੋਕਾਂ ਨੂੰ ਨਾ ਸਮਝ ਨਹੀਂ ਆਉਂਦੀ ਯਾਰ। ਲੋਕ ਨਾ ਬਸ ਬੇਵਕੂਫ ਨੇ, ਐਵੇਂ ਬਸ ਫਜ਼ੂਲ। ਫਿਰ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਸਰਕਾਰੀ ਮਹਿਕਮੇ ਦਾ ਅਫਸਰ ਆ, ਉਹ ਦਫ਼ਤਰ 'ਚ ਬਹਿ ਕੇ ਤਨਖਾਹ ਲੈਂਦਾ। ਦਫ਼ਤਰ ਉਹ ਤਾਂ ਜਾਂਦਾ ਵੀ ਉਹਨੇ ਤਨਖਾਹ ਲੈਣੀ ਹੈ। ਜਦੋਂ ਤੁਸੀਂ ਕੋਈ ਕੰਮ ਕਰਾਉਣਾ ਤਾਂ ਉਦੋਂ ਉਹਨੇ ਉਹਦੇ ਪੈਸੇ ਲੈਣੇ ਆ। ਉਹ ਜਿਹੜਾ ਹਰਾਮ ਉਹਦੇ ਵਾਸਤੇ ਇੰਨਾ ਕੁ ਜਾਇਜ਼ ਆ ਵੀ ਉਹ ਥੋੜ੍ਹਾ ਜਿਹਾ। ਲੇਕਿਨ ਤੁਸੀਂ ਅੰਦਾਜ਼ਾ ਕਰੋ ਵੀ ਕੰਮ ਕਿੰਨਾ ਹੁੰਦਾ ਦਫ਼ਤਰਾਂ 'ਚ, ਲੇਕਿਨ ਉਹਨੇ ਉਹ ਪੈਸੇ ਤੋਂ ਬਗੈਰ ਨਹੀਂ ਕਰਨਾ। ਉਹਦੀ ਵਜ੍ਹਾ ਹੈ ਕਿ ਉਹਦਾ ਹਲਾਲ ਨਾਲ ਗੁਜ਼ਾਰਾ ਨਹੀਂ ਹੁੰਦਾ। ਉਸ ਤੋਂ ਬਾਅਦ ਤੁਸੀਂ ਮੈਡੀਕਲ ਸਟੋਰ ਵਾਲਾ ਦੇਖ ਲਓ। ਮੈਡੀਕਲ ਸਟੋਰ ਵਾਲੇ ਨੇ ਵੀ ਜ਼ਿੰਦਗੀ ਕਸਮ ਖਾਧੀ ਵੀ ਹਲਾਲ ਨਹੀਂ ਖਾਣਾ। ਹਲਾਲ ਕਿਉਂ ਨਹੀਂ ਖਾਣਾ? ਵੀ ਉਹਨੇ ਵੀ ਜਿਹੜੀ 100 ਰੁਪਏ ਵਾਲੀ ਦਵਾਈ ਉਹਨੇ 1000 ਰੁਪਏ ਦੀ ਦੇਣੀ ਹੈ, ਕੰਪਨੀ ਨਾਲ ਮੁੱਕਿਆ ਹੋਇਆ। ਫਿਰ ਉਹਨੇ ਉਮਰਾ ਵੀ ਕਰਨਾ, ਹੱਜ ਵੀ ਕਰਨਾ, ਡਾਕਟਰ ਤੁਹਾਡੇ ਨੇ ਉਮਰਾ ਵੀ ਕਰਨਾ, ਹੱਜ ਵੀ ਕਰਨਾ।